ਅੱਜ ਅਸੀਂ ਆਪਣੇ ਸ਼ੋਅ ਖੇਡਾਂ ਵਿੱਚ ਹਾਕੀ ਦਾ ਇੱਕ ਖਾਸ ਸੈਗਮੈਂਟ ਰੱਖਿਆ ਹੈ। ਤੁਹਾਨੂੰ ਪਤਾ ਹੈ ਇਹ ਖੇਡ ਸਾਡੇ ਦਿਲਾਂ ਵਿੱਚ ਵਸਦਾ ਹੈ। ਬੱਚੇ ਬੁੜੇ ਖਵਾਤੀਨ ਹਰ ਕੋਈ ਇਹਨੂੰ ਸ਼ੌਕ ਨਾਲ ਵੇਖਦਾ ਹੈ। ਤੁਹਾਨੂੰ ਪਤਾ ਹੋਏਗਾ ਕਿ ਹਸਨ ਸਰਦਾਰ ਸ਼ਹਿਬਾਜ਼ ਸੀਨੀਅਰ ਵਰਗੇ ਵੱਡੇ ਖਿਡਾਰੀਆਂ ਨੂੰ ਅਸੀਂ ਵੇਖਦੇ ਸਨ। ਜਦੋਂ ਉਹ ਖੇਡਦੇ ਸੀ ਪਤਾ ਚੱਲਦਾ ਸੀ ਕਿ ਇੱਕ ਫਾਈਟ ਹੋ ਰਹੀ ਹੈ, ਲੇਕਿਨ ਅੱਜ ਇੰਤਜ਼ਾਮੀ ਮਸਾਇਲ, ਇਨਫਰਾਸਟ੍ਰਕਚਰ ਦੀ ਤਬਾਹੀ ਤੇ ਕਰਪਸ਼ਨ ਦੀ ਵਜ੍ਹਾ ਤੋਂ ਇਹ ਜਿਹੜਾ ਖੇਡ ਹੈ ਬਿਲਕੁਲ ਤਬਾਹ ਹੋ ਚੁੱਕਿਆ ਹੈ। ਤੇ ਕੌਣ ਜ਼ਿੰਮੇਦਾਰ ਹੈ ਅਸੀਂ ਇਸ ਵੀਡੀਓ ਵਿੱਚ ਜਾਂਚਾਂਗੇ। ਹਾਕੀ ਲੈਜੈਂਡ ख्वाजा जुनैद साहब ਸਾਡੇ ਨਾਲ ਮੌਜੂਦ ਨੇ। ਮੈਂ ਜ਼ਾਤੀ ਤੌਰ 'ਤੇ ਇਹਨਾਂ ਦਾ ਬਹੁਤ ਵੱਡਾ ਫੈਨ ਹੈ ਤੇ ਨੌਜਵਾਨਾਂ ਨੂੰ ਬੜੇ ਟੈਲੈਂਟ ਵਗੈਰਾ ਅੱਗੇ ਲੈ ਕੇ ਆ ਰਹੇ ਨੇ, ਬੜਾ ਕੰਮ ਕਰ ਰਿਹਾ, ਤੁਸੀਂ ਵੇਖ ਸਕਦੇ ਹੋ। ਅੱਛਾ जुनैद साहब ਜੀ ਆਇਆਂ ਨੂੰ ਜ਼ਰਾ ਇਹ ਦੱਸੋ, ਇਹ ਤੁਹਾਨੂੰ ਪਤਾ ਕਿ ਪ੍ਰੋ ਲੀਗ ਸਾਡਾ ਪਹਿਲਾ ਮਰਹਲਾ ਸੀਗਾ, ਉਹਦੇ ਵਿੱਚ ਯਕਤਰਫਾ ਸਾਨੂੰ ਸ਼ਿਕਸਤ ਹੋਈ। ਹੁਣ ਕਿਹਾ ਜਾ ਰਿਹਾ ਸੀ ਕਿ ਜੀ ਹੁਕੂਮਤ ਨੇ 25 ਕਰੋੜ ਦਾ ਬਜਟ ਦੇਤਾ ਹੈ ਤੇ ਮਾਮਲਾਤ ਹੱਲ ਹੋ ਜਾਣਗੇ। ਇਸ ਬਾਰੇ 'ਚ ਰਿਹਾਨ ਭੱਟ ਸਾਹਿਬ ਦੀ ਮੇਰੇ ਨਾਲ ਗੱਲ ਹੋਈ, ਉਹ ਕਹਿੰਦੇ ਜੀ 25 ਕਰੋੜ ਵੀ ਬਹੁਤ ਥੋੜ੍ਹਾ ਹੈ, ਇਹ ਖਿਲਾੜੀਆਂ ਕੋਲ ਇਹ ਵੀ ਨਹੀਂ ਜਾਂਦਾ। ਤੇ ਤੁਸੀਂ ਸਮਝਦੇ ਹੋ ਜਿਹੜਾ ਦੂਸਰਾ ਮਰਹਲਾ ਹੋਣਾ ਆਸਟ੍ਰੇਲੀਆ ਵਿੱਚ, ਉਹਦੇ ਵਿੱਚ ਕੋਈ ਸਾਡੀ ਟੀਮ ਕੁਝ ਕਰ ਸਕੇਗੀ? बिल्कुल जी, पहले तो बड़ा शुक्रिया जनाब। मेरे ख्याल नाल पाकिस्तान जिहड़ी हॉकी की टीम है बड़े अरसे तो बाद किसी भी इंटरनेशनल इवेंट गई है और वड्डी टीमां के खिलाफ खेली है, जिस तरह अर्जेंटाइन और हॉलैंड या आस्ट्रेलिया, जर्मनी, इस कदर टॉप रैंक टीमां ने, और पाकिस्तान इन्हां दे खिलाफ बहुत अरसे तो नहीं खेल रही है। उन्हां टीमां ते कोई फर्क नहीं पैंदा, लेकिन साडे वास्ते लर्निंग प्रोसैस है। अगर साडी टीम ਨੂੰ ਮੌਕਾ ਮਿਲਿਆ ਤੇ ਮੈਂ ਸਮਝਦਾ ਇਹਨਾਂ ਨੂੰ ਖੇਲ ਕੇ ਬੱਚਿਆਂ ਨੂੰ ਵੀ ਪਤਾ ਚੱਲੇਗਾ, ਮੈਨੇਜਮੈਂਟ ਵੀ ਪਤਾ ਚੱਲੇਗਾ ਕੀ ਗੈਪਸ ਨੇ, ਤੇ ਇਹਨਾਂ ਦਾ ਫਿਰ ਟਾਰਗੇਟ ਹੋਏਗਾ ਕਿ ਆਸਟ੍ਰੇਲੀਆ ਜਾਣਾ। ਹੁਣ ਅਸੀਂ ਅਰਜੈਂਟਾਈਨ ਜੋ ਸਾਡੀ ਗਲਤੀਆਂ ਖਾਮੀਆਂ ਫਿਰ ਜਾ ਕੇ ਹੁਣ ਮਈਅਰ ਕਰਨ ਆਸਟ੍ਰੇਲੀਆ ਕਿ ਅਸੀਂ ਕਿੰਨਾ ਇੰਪਰੂਵ ਕੀਤਾ। ਅਗਰ ਇਸ ਪ੍ਰੋਸੈਸ ਨੂੰ ਅਸੀਂ ਅਡੈਪਟ ਕਰਕੇ ਚੱਲੀਏ ਤੇ ਇਨਸ਼ਾਅੱਲਾ ਤਾਲਾ ਮੈਂ ਸਮਝਦਾ ਅਗਲੇ 6-8 ਮਹੀਨੇ 'ਚ ਪਾਕਿਸਤਾਨ ਟੀਮ ਬਿਹਤਰ ਹੋ ਜਾਏਗੀ। ਤੇ ਤਾਰਿਕ ਜ਼ਬਾਨ ਸਾਹਿਬ ਕਹਿੰਦੇ ਨੇ ਕਿ ਜੀ ਸਾਡਾ ਅਟੈਕ ਤਾਂ ਅੱਛਾ ਹੈ ਲੇਕਿਨ ਡਿਫੈਂਸ ਵਿੱਚ ਅਸੀਂ ਸਟਰਗਲ ਕਰਦੇ ਹਾਂ ਤੇ ਸਾਨੂੰ ਇੱਕ ਗੋਰਾ ਕੋਚ ਚਾਹੀਦਾ ਹੈ। ਤੇ ਸਾਡੇ ਕੋਲ ਜਿੰਨੇ ਵੀ ਲੈਜੈਂਡਸ ਰਹੇ ਕੋਈ ਮਤਲਬ ਇਸ ਕਾਬਿਲ ਨਹੀਂ ਹੈ ਕਿ ਸਾਨੂੰ ਜਦੀਦ ਟੈਕਨੋਲੋਜੀ, ਜਦੀਦ ਟੈਕਨੀਕ ਸਿਖਾ ਸਕੇ ਕੀਪਿੰਗ ਦੇ। देखो जी, बिल्कुल मैं समझदा कि कीपिंग डिपार्टमेंट अलग है, और बाद पूरी टीम ਨੂੰ एज ए डिफेंडिंग स्किल, अटैकिंग स्किल्स एक मुख्तलिफ डिपार्टमेंट्स ने, और आजकल पूरी दुनिया ਵਿੱਚ हर शोबे ਦਾ ਇੱਕ अलहदा टैक्नोक्रेट ਹੁੰਦਾ है। ਅੱਗੋਂ ਕਿ ਹਰ ਜੋ ਇਸ ਕੋ ਟੀਮ ਦੇ ਨਾਲ ਮੈਨੇਜਮੈਂਟ ਹੈ ਉਹਨਾਂ ਦੀ ਆਪਣੀ ਰਾਏ ਹੈ, ਜਿਹੜੇ ਲੋਕ ਬਾਹਰ ਉਹਨਾਂ ਦੀ ਆਪਣੀ ਰਾਏ ਹੈ। ਮੈਂ ਸਮਝਦਾ ਕਿ ਸਾਡੇ ਕੋਲ ਲੋਕਲ ਲੋਕ ਵੀ ਮੌਜੂਦ ਨੇ, ਔਰ ਡੈਫੀਨੇਟਲੀ ਅਗਰ ਤੁਸੀਂ ਹਾਈ ਪ੍ਰੋਫਾਈਲ ਜਾਣਾ ਚਾਹੁੰਦੇ ਹੋ, ਅਗਰ ਸਾਡੀ ਪਾਕਟ 'ਚ ਪੈਸੇ ਹੈ ਨੇ ਤੇ ਸਾਨੂੰ ਫਿਰ ਇੰਟਰਨੈਸ਼ਨਲ ਬੰਦਿਆਂ ਨੂੰ ਬੁਲਾਉਣਾ ਚਾਹੀਦਾ, ਕਿਉਂਕਿ ਉਹਨਾਂ ਦੀ ਰਿਸਰਚ ਸਾਡੇ ਲੋਕਾਂ ਕੋਲੋਂ ਜ਼ਿਆਦਾ ਬਿਹਤਰ ਹੋਏਗੀ ਤੇ ਬਿਲਕੁਲ ਕਰਨਾ ਚਾਹੀਦਾ। ਅਦਰਵਾਈਜ਼ ਸਾਡੇ ਕੋਲ ਲੋਕਲ ਵੀ ਐਸੇ ਟੈਕਨੋਕ੍ਰੇਟਸ ਮੌਜੂਦ ਨੇ ਜਿਹੜੇ ਕਿ ਡਿਪਾਰਟਮੈਂਟ ਨੂੰ ਲੈ ਕੇ ਚੱਲ ਸਕਦੇ ਨੇ। ਨਿਊਟ੍ਰੀਸ਼ਨ ਬਹੁਤ ਇੰਪੋਰਟੈਂਟ ਹੈ, ਫਿਜ਼ੀਕਲ ਬਹੁਤ ਇੰਪੋਰਟੈਂਟ ਹੈ। ਫਿਰ ਤੁਹਾਡਾ ਜਿਹੜੀ ਮੈਂਟਲ ਸਟਰੈਂਥ ਹੈ, ਤੁਹਾਨੂੰ ਉਹਦੇ ਵਾਸਤੇ ਸਾਈਕੈਟ੍ਰਿਕ ਦੀ ਜ਼ਰੂਰਤ ਹੈ, ਤੁਹਾਨੂੰ ਬਾਇਓਮਕੈਨਿਕਸ ਦੀ ਜ਼ਰੂਰਤ ਹੈ, ਤੁਹਾਨੂੰ ਸੋਸ਼ੀਓਲੋਜਿਸਟ ਦੀ ਜ਼ਰੂਰਤ ਹੈ। ਅਗਰ ਅਸੀਂ ਇਹ ਤਮਾਮ ਚੀਜ਼ਾਂ ਨੂੰ ਮੈਂ ਸਮਝਦਾ ਕਿ ਪ੍ਰੋਵਾਈਡ ਨਹੀਂ ਕਰ ਪਾਉਂਦੇ ਤੇ ਫਿਰ ਤੁਸੀਂ ਫਸਟ ਵਰਲਡ ਦੇ ਨਾਲ ਨਹੀਂ ਖੇਲ ਪਾਓਗੇ। ਸਰ ਫੰਡਸ ਦੇ ਮਸਲੇ ਹੁਣ ਹੱਲ ਹੋ ਗਏ ਨੇ। ਅਸੀਂ ਵੇਖਦੇ ਸਨ ਕਿ ਸੋਸ਼ਲ ਮੀਡੀਆ ਉੱਤੇ ਆ ਕੇ ਇਹ ਪਲੇਅਰਸ ਬਿਆਨ ਦਿੰਦੇ ਨੇ ਅਸੀਂ ਆਪਣੇ ਪੱਲੋਂ ਪੈਸੇ ਲਾ ਕੇ ਜਾਂਦੇ ਹਾਂ, ਸਾਨੂੰ ਕੋਈ ਫੈਡਰੇਸ਼ਨ ਸਪੋਰਟ ਨਹੀਂ ਕਰਦੀ, ਤੇ ਉਹਨਾਂ ਦਾ ਗਿਲਾ ਤੁਸੀਂ ਸਹੀ ਸਮਝਦੇ ਹੋ ਖਿਡਾਰੀਆਂ ਦਾ? ਦੇਖੋ, ਜੋ ਸੁਣਨ 'ਚ ਆ ਰਿਹਾ ਕਿ ਬੱਚਿਆਂ ਨੂੰ ਡੀਲੀਆਂ ਨਹੀਂ ਮਿਲ ਰਹੀਆਂ, ਔਰ ਮੇਰੇ ਖਿਆਲ ਨਾਲ ਇਹਦੀ ਜਿਹੜੀ ਮੁਸਬਤ ਇਹਦੇ ਉੱਤੇ ਜਿਹੜੀ ਕਮੈਂਟ ਹੋਏਗਾ ਉਹ ਤਾਂ ਫੈਡਰੇਸ਼ਨ ਦਾ ਹੀ ਦੇ ਸਕਦੀ ਹੈ। ਤੇ ਮਾਜ਼ੀ ਵਿੱਚ ਐਸਾ ਕਦੀ ਨਹੀਂ ਹੋਇਆ, ਲੇਕਿਨ ਅਗਰ ਇਸ ਤਰ੍ਹਾਂ ਬੱਚਿਆਂ ਨਾਲ ਹੋ ਰਿਹਾ ਕਿ ਉਹਨਾਂ ਨੂੰ ਪਾਕਟ ਮਨੀ ਜਾਂ ਡੇਲੀ ਅਲਾਊਂਸਿਸ ਨਹੀਂ ਮਿਲ ਰਹੇ ਤੇ ਤੁਹਾਨੂੰ ਪਤਾ ਪਰਫਾਰਮੈਂਸ 'ਚ ਫਰਕ ਆ ਜਾਂਦਾ ਹੈ। ਪਾਕਿਸਤਾਨ ਹਾਕੀ ਵਿੱਚ ਡਿਪਾਰਟਮੈਂਟਸ ਨਹੀਂ ਹੈ, ਕੋਈ ਲੀਗ ਨਹੀਂ ਹੈ, ਤੇ ਬੱਚਿਆਂ ਨੂੰ ਇਹੀ ਡੇਲੀ ਅਲਾਊਂਸਿਸ ਹੀ ਹੁੰਦਾ ਜਿਹੜਾ ਮਿਲਦਾ। ਮੈਂ ਸਮਝਦਾ ਸਰ ਲੀਗ ਕਰਾਉਣ ਦੀ ਜ਼ਿੰਮੇਵਾਰੀ ਕਿੰਨੀ ਹੁਕੂਮਤ ਦੀ ਹੈ ਜਾਂ ਕੋਈ ਫੈਡਰੇਸ਼ਨ ਬਾਜ਼ਾਬਤਾ ਤੌਰ 'ਤੇ ਲਿਖੇ ਤਾਂ ਕਿ ਸਪਾਂਸਰਸ਼ਿਪ ਆਵਣ, ਵਿਊਜ਼ ਆਵਣ? PSL ਤਰ੍ਹਾਂ ਕਿਉਂ ਨਹੀਂ ਹੈ ਕੋਈ ਹਾਕੀ ਸਾਡੇ ਵਿੱਚ ਕੋਈ ਲੀਗ ਆ ਰਹੀ ਪਿੰਡਾਂ ਦਿਹਾਤਾਂ 'ਤੇ, ਹੁਣ ਟੈਲੈਂਟ ਅੱਗੇ ਆਵੇ? ਦੇਖੋ, ਬੜਾ ਜ਼ਰੂਰੀ ਜਿਹੜੀ ਗੱਲ ਕੀਤੀ ਹੈ ਨਾ, ਲੀਗ ਹੀ ਇੱਕ ਐਸਾ ਮੈਂ ਸਮਝਦਾ ਕਿ ਮੇਰੇ ਖਿਆਲ ਨਾਲ ਜਾਂ ਪਲੇਟਫਾਰਮ ਹੈ ਜਿਹੜਾ ਕਿ ਪਾਕਿਸਤਾਨ ਹਾਕੀ ਨੂੰ ਸਟਰੈਂਥਨ ਕਰੇਗਾ, ਗ੍ਰਾਸ ਰੂਟ ਨੂੰ, ਤੇ ਉਹਦੇ ਵਿੱਚ ਇਦਾਰੇ ਵੀ ਆਪਣੀ ਜਗ੍ਹਾ ਠੀਕ ਹੈ, ਗਵਰਨਮੈਂਟ ਵੀ ਹੈ। ਇਹ ਸਾਰਿਆਂ ਦੀ ਮੈਂ ਸਮਝਦਾ ਕਿ ਇੱਕ ਹਾਰਮਨੀ ਦੇ ਨਾਲ ਹੀ ਲੀਗ ਜਿਹੜਾ ਐਗਜ਼ੀਕਿਊਟ ਹੋਏਗੀ, ਅਦਰਵਾਈਜ਼ ਨਹੀਂ, ਕਿਉਂਕਿ ਸਾਡੇ ਡਿਫਰੈਂਸਿਸ ਦੀ ਵਜ੍ਹਾ ਨਾਲ ਲੀਗ ਨਹੀਂ ਹੋ ਪਾਉਂਦੀ। ਪਾਕਿਸਤਾਨ ਹਾਕੀ ਨੇ ਬਹੁਤ ਦਫਾ ਡਿਸਾਈਡ ਕੀਤਾ ਹੈ ਕਿ ਅਸੀਂ ਲੀਗ ਅਨਾਉਂਸ ਵੀ ਹੋਈ ਕਿ ਲੀਗ ਕਰਾ ਰਹੇ ਹਾਂ, ਲੇਕਿਨ ਐਟ ਦਾ ਐਂਡ ਉਹ ਫਿਰ ਜਿਹੜਾ ਨਾ ਇੱਕ ख्वाब ਰਹਿ ਜਾਂਦਾ। ਅਤੇ ਮੈਂ ਸਮਝਦਾ ਇਹਦੇ ਉੱਤੇ ਸਭ ਨੂੰ ਮਿਲ ਜੁਲ ਕੇ ਹਕਮਤ ਅਮਲੀ ਬਣਾ ਕੇ ਤੇ ਇਹਨੂੰ ਐਗਜ਼ੀਕਿਊਟ ਕਰਨਾ ਚਾਹੀਦਾ। ਹੁਣ ਜਿਹੜਾ ਪ੍ਰੋ ਲੀਗ ਦਾ ਦੂਜਾ ਮਰਹਲਾ ਹੈ, ਤੁਹਾਨੂੰ ਲੱਗਦਾ ਕਿ ਅਸੀਂ ਕੋਈ ਇੱਕ ਅੱਧਾ ਮੈਚ ਜਿੱਤ ਜਾਵਾਂਗੇ? ਲੇਕਿਨ ਪਿਛਲੀ ਵਾਰ ਤਾਂ ਬੜੀ ਸਾਨੂੰ ਮਾਯੂਸੀ ਹੋਈ ਹੈ, ਚਾਰੋਂ ਮੈਚਿਸ ਅਸੀਂ ਹਾਰ ਗਏ ਸੀਗੇ, ਕੋਈ ਕਲੋਜ਼ ਮੈਚ ਵੀ ਨਹੀਂ ਹੋਇਆ, 5-5-1 ਤੋਂ 5-0 ਤੋਂ। नहीं, बिल्कुल मैं समझना कि देखो सब तो पहली गल है लर्निंग प्रोसैस से अपनी जगह है। जो मार्जन है सानू उन्होंने टेकअप करना चाहिए कि सानू 1-2 गोल डिफरेंस जो है ना वो इनिशियली होना चाहिए
ਠੀਕ ਹੈ ਔਰ ਨੋ ਡਾਊਟ ਲੱਕ ਬੜਾ ਕਾਊਂਟ ਕਰਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਰਮਨੀ ਔਰ ਆਸਟ੍ਰੇਲੀਆ ਨਾਲ ਖੇਲਣਾ ਟੌਪ ਰੈਂਕ ਟੀਮਸ ਨੇ ਔਰ ਅਗਰ ਆਈ ਮੀਨ ਉਹਦੇ ਵਿੱਚ ਸਾਡਾ ਪੂਰੀ ਜਿਹੜੀ ਟੀਮ ਹੈ ਉਹ ਅਬਵ ਐਵਰੇਜ ਜਾ ਕੇ ਖੇਲਦੀ ਹੈ ਤੇ ਯੂ ਕੈਨ ਵਿਨ, ਤੁਸੀਂ ਜਿੱਤ ਸਕਦੇ ਹੋ। ਮੁੰਡਿਆਂ 'ਚ ਪੋਟੈਂਸ਼ੀਅਲ ਹੈ, ਇਹ ਬੱਚੇ ਜਿਹੜੇ ਨੇ ਬੜੇ ਮਿਹਨਤੀ ਨੇ ਔਰ ਬੜੇ ਟੈਲੈਂਟਡ ਨੇ, ਲੇਕਿਨ ਕਿਉਂਕਿ ਟੈਂਪਰਾਮੈਂਟ ਵੱਡੀ ਟੀਮਾਂ ਵਾਲਾ ਨਹੀਂ ਹੈ ਜਿਹਦੀ ਵਜ੍ਹਾ ਨਾਲ ਮਿਸਟੇਕਸ ਹੁੰਦੀ ਹੈ ਤੇ ਮਾਈਟ ਬੀ ਪੋਸੀਬਲ ਕਿਸੇ ਮੈਚ ਨੂੰ ਜਿੱਤ ਵੀ ਲੈਣ। ਬਿਲਕੁਲ